ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 29 ਦਸੰਬਰ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕ੍ਰਿਸਚਨ ਸਾਇੰਸ। ਸੁਨਹਿਰੀ ਮਤਨ ਜ਼ਬੂਰ। ਉਹ ਆਪਣਾ ਕਲਾਮ ਨਾਜ਼ਲ ਫਰਮਾ ਕੇ ਉਹਨਾਂ ਨੂੰ ਸ਼ਿਫਾ ਦਿੰਦਾ ਹੈ ਤੇ ਉਹਨਾਂ ਨੂੰ ਉਹਨਾਂ ਦੀ ਹਲਾਕਤ ਤੋਂ ਰਿਹਾਈ ਬਖਸ਼ਦਾ ਹੈ। ਜਵਾਬੀ ਪੜ੍ਹਾਈ ਮੱਤੀ ਤੇ ਲੂਕਾ। ਹੁਣ ਯਿਸੂ ਮਸੀਹ ਦੀ ਪੈਦਾਇਸ਼ ਇਸ ਤਰ੍ਹਾਂ ਹੋਈ ਕਿ ਜਦੋਂ ਉਹਦੀ ਮਾਂ ਮਰੀਅਮ ਦੀ ਮੰਗਣੀ ਯੂਸਫ ਨਾਲ ਹੋਈ ਤੇ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹ ਰੂਹ ਪਾਕ ਦੀ ਕੁਦਰਤ ਨਾਲ ਹਾਮਲਾ ਪਾਈ ਗਈ। ਇਸ ਲਈ ਉਹਦੇ ਸ਼ੋਹਰ ਯੂਸਫ ਨੇ, ਜਿਹੜਾ ਰਾਸਤਬਾਜ਼ ਸੀ ਤੇ ਉਹਨੂੰ ਬਦਨਾਮ ਕਰਨਾ ਨਹੀਂ ਚਾਹੁੰਦਾ ਸੀ, ਉਹਨੂੰ ਚੁੱਪ ਕੀਤੇ ਛੱਡ ਦੇਣ ਦਾ ਇਰਾਦਾ ਕੀਤਾ। ਉਹ ਇਹਨਾਂ ਗੱਲਾਂ ਨੂੰ ਸੋਚ ਹੀ ਰਿਹਾ ਸੀ ਕਿ ਖੁਦਾਵੰਦ ਦੇ ਫਰਿਸ਼ਤੇ ਨੇ ਉਹਨੂੰ ਸੁਪਨੇ ਵਿੱਚ ਵਿਖਾਲੀ ਦੇ ਕੇ ਆਖਿਆ, ਐ ਯੂਸਫ, ਦਾਊਦ ਦੇ ਪੁੱਤਰ, ਆਪਣੀ ਬੁੱਢੀ ਮਰੀਅਮ ਨੂੰ ਆਪਣੇ ਕੋਲ ਲਿਆਉਣ ਤੋਂ ਨਾ ਡਰ, ਕਿਉਂ ਜੇ ਜੋ ਕੁਝ ਉਹਦੇ ਪੇਟ ਵਿੱਚ ਹੈ ਉਹ ਰੂਹ ਪਾਕ ਦੀ ਕੁਦਰਤ ਨਾਲ ਹੈ। ਉਹਦੇ ਪੁੱਤਰ ਹੋਵੇਗਾ ਤੇ ਤੂੰ ਉਹਦਾ ਨਾਂ ਯਿਸੂ ਰੱਖੀ, ਕਿਉਂ ਜੇ ਉਹ ਹੀ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਮੁਕਤੀ ਦੇਵੇਗਾ। ਇਹ ਸਭ ਕੁਝ ਇਸ ਲਈ ਹੋਇਆ ਕਿ ਜੋ ਕੁਝ ਖੁਦਾਵੰਦ ਨੇ ਨਬੀ ਦੇ ਰਾਹੀਂ ਆਖਿਆ ਸੀ ਉਹ ਪੂਰਾ ਹੋਵੇ। ਵੀ ਵੇਖੋ, ਇੱਕ ਕੁਮਾਰੀ ਹਾਮਲਾ ਹੋਵੇਗੀ ਤੇ ਪੁੱਤਰ ਜੰਮੇਗੀ ਤੇ ਉਹਦਾ ਨਾਂ ਇਮਾਨੂਅਲ ਰੱਖਣਗੇ, ਜਿਹਦਾ ਤਰਜਮਾ ਹੈ ਰੱਬ ਸਾਡੇ ਨਾਲ। ਤੇ ਉਹ ਮੁੰਡਾ ਵੱਧਦਾ ਤੇ ਕੂਵਤ ਪਾਉਂਦਾ ਗਿਆ ਤੇ ਹਿਕਮਤ ਨਾਲ ਭਰਦਾ ਗਿਆ ਤੇ ਰੱਬ ਦਾ ਫਜ਼ਲ ਉਹਦੇ ਨਾਲ ਸੀ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਵੇਖੋ, ਮੇਰਾ ਖਾਦਮ ਜਿਹਨੂੰ ਮੈਂ ਸੰਭਾਲਦਾ ਵਾਂ, ਮੇਰਾ ਬਰਗਜ਼ੀਦਾ ਜਿਹਦੇ ਤੋਂ ਮੇਰਾ ਦਿਲ ਖੁਸ਼ ਹੈ। ਮੈਂ ਆਪਣੀ ਰੂਹ ਉਹਨੂੰ ਦਿੱਤੀ, ਉਹ ਕੌਮਾਂ ਵਿੱਚ ਅਦਾਲਤ ਜਾਰੀ ਕਰੇਗਾ। ਉਹ ਨਾ ਚੀਕੇਗਾ, ਨਾ ਸ਼ੋਰ ਕਰੇਗਾ ਤੇ ਨਾ ਬਾਜ਼ਾਰਾਂ ਵਿੱਚ ਉਹਦੀ ਆਵਾਜ਼ ਸੁਣਾਈ ਦੇਵੇਗੀ। ਉਹ ਮਿੱਧੇ ਹੋਏ ਸਰਕੰਡੇ ਨੂੰ ਨਾ ਤੋੜੇਗਾ ਤੇ ਟਿਮਟਮਾਉਂਦੀ ਬੱਤੀ ਨੂੰ ਨਾ ਬੁਝਾਵੇਗਾ। ਉਹ ਰਾਸਤੀ ਨਾਲ ਅਦਾਲਤ ਕਰੇਗਾ। ਉਹ ਮਾਂਦ ਨਾ ਹੋਵੇਗਾ ਤੇ ਹਿੰਮਤ ਨਾ ਹਾਰੇਗਾ, ਜਦੋਂ ਤੀਕਰ ਪਈ ਅਦਾਲਤ ਨੂੰ ਧਰਤੀ ਉੱਤੇ ਕਾਇਮ ਨਾ ਕਰ ਲਵੇ। ਜਜ਼ੀਰੇ ਉਹਦੀ ਸ਼ਰੀਅਤ ਦੀ ਉਡੀਕ ਕਰਨਗੇ। ਜਿਨ੍ਹੇ ਅਸਮਾਨ ਨੂੰ ਪੈਦਾ ਕੀਤਾ ਤੇ ਤਾਣ ਦਿੱਤਾ, ਜਿਨ੍ਹੇ ਧਰਤੀ ਨੂੰ ਤੇ ਜੋ ਕੁਝ ਉਹਦੇ ਵਿੱਚੋਂ ਨਿਕਲਦਾ ਹੈ ਫੈਲਾਇਆ, ਤੇ ਜਿਹੜਾ ਉਹਦੇ ਬਸ਼ਿੰਦਿਆਂ ਨੂੰ ਸਾਹ ਤੇ ਉਹਦੇ ਉੱਤੇ ਟੁਰਨ ਵਾਲਿਆਂ ਨੂੰ ਰੂਹ ਅਨਾਇਤ ਕਰਦਾ ਹੈ, ਯਾਨੀ ਖੁਦਾਵੰਦ ਰੱਬ ਇੰਝ ਆਖਦਾ ਹੈ, ਮੈਂ ਖੁਦਾਵੰਦ ਨੇ ਸਦਾਕਤ ਨਾਲ ਤੈਨੂੰ ਬੁਲਾਇਆ। ਮੈਂ ਹੀ ਤੇਰਾ ਹੱਥ ਫੜਾਂਗਾ ਤੇ ਤੇਰੀ ਹਿਫਾਜ਼ਤ ਕਰਾਂਗਾ ਤੇ ਲੋਕਾਂ ਦੇ ਅਹਿਦ ਤੇ ਕੌਮਾਂ ਦੇ ਚਾਨਣ ਲਈ ਤੈਨੂੰ ਦੇਵਾਂਗਾ, ਭਈ ਤੂੰ ਅੰਨ੍ਹਿਆਂ ਦੀਆਂ ਅੱਖੀਆਂ ਖੋਲ੍ਹੇ ਤੇ ਕੈਦੀਆਂ ਨੂੰ ਕੈਦ ਤੋਂ ਕੱਢੇ ਤੇ ਉਹਨਾਂ ਨੂੰ ਜਿਹੜੇ ਹਨੇਰੇ ਵਿੱਚ ਬੈਠੇ ਨੇ ਕੈਦਖਾਨੇ ਤੋਂ ਛੁਡਾਵੇਂ। ਯਹੋਵਾ ਮੈਂ ਹੀ ਹਾਂ, ਇਹੀ ਮੇਰਾ ਨਾਂ ਹੈ। ਮੈਂ ਆਪਣਾ ਜਲਾਲ ਕਿਸੇ ਦੂਜੇ ਲਈ ਤੇ ਆਪਣੀ ਹਮਦ ਖੋਦੀਆਂ ਹੋਈਆਂ ਮੂਰਤਾਂ ਲਈ ਰਵਾ ਨਾ ਰੱਖਾਂਗਾ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਤੇ ਉਹਦੀ ਸ਼ੋਹਰਤ ਸਾਰੇ ਸੂਰੀਆ ਵਿੱਚ ਫੈਲ ਗਈ ਤੇ ਲੋਕ ਸਾਰੇ ਬਿਮਾਰਾਂ ਨੂੰ, ਜਿਹੜੇ ਨਿੱਤ ਬਿਮਾਰੀਆਂ ਤੇ ਤਕਲੀਫਾਂ ਵਿੱਚ ਗ੍ਰਿਫਤਾਰ ਸੀ, ਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਤੇ ਮਿਰਗੀ ਵਾਲਿਆਂ ਨੂੰ ਤੇ ਮਫਲੂਜਾਂ ਨੂੰ ਉਹਦੇ ਕੋਲ ਲਿਆਏ ਤੇ ਉਹਨੇ ਉਹਨਾਂ ਨੂੰ ਚੰਗਾ ਕੀਤਾ। ਲੂਕਾ। ਫਿਰ ਉਹ ਸਬਤ ਦੇ ਦਿਨ ਕਿਸੇ ਇਬਾਦਤਖਾਨੇ ਵਿੱਚ ਤਾਲੀਮ ਦੇ ਰਿਹਾ ਸੀ ਤੇ ਵੇਖੋ, ਇੱਕ ਔਰਤ ਸੀ ਜਿਹਨੂੰ 18 ਵਰ੍ਹਿਆਂ ਤੋਂ ਕਿਸੇ ਬਦਰੂ ਦੇ ਪਾਰੋਂ ਕਮਜ਼ੋਰੀ ਸੀ। ਉਹ ਕੁੱਬੀ ਹੋ ਗਈ ਸੀ ਤੇ ਕਿਸੇ ਤਰ੍ਹਾਂ ਸਿੱਧੀ ਨਹੀਂ ਹੋ ਸਕਦੀ ਸੀ। ਯਿਸੂ ਨੇ ਉਹਨੂੰ ਵੇਖ ਕੇ ਬੁਲਾਇਆ ਤੇ ਆਖਿਆ, ਐ ਔਰਤ, ਤੂੰ ਆਪਣੀ ਕਮਜ਼ੋਰੀ ਤੋਂ ਛੁੱਟ ਗਈ। ਤੇ ਉਹਨੇ ਉਹਦੇ ਉੱਤੇ ਹੱਥ ਰੱਖਿਆ। ਉਸੇ ਵੇਲੇ ਉਹ ਸਿੱਧੀ ਹੋ ਗਈ ਤੇ ਰੱਬ ਦੀ ਵਡਿਆਈ ਕਰਨ ਲੱਗ ਪਈ। ਉਹਦੇ ਸਾਰੇ ਮੁਖਾਲਫ ਸ਼ਰਮਿੰਦਾ ਹੋ ਗਏ ਤੇ ਸਾਰਾ ਜੱਥਾ ਉਹਨਾਂ ਆਲੀਸ਼ਾਨ ਕੰਮਾਂ ਤੋਂ, ਜਿਹੜੇ ਉਹਦੇ ਤੋਂ ਹੁੰਦੇ ਸੀ, ਖੁਸ਼ ਹੋਇਆ। ਲੂਕਾ।
ਫਿਰ ਕਿਸੇ ਫਰੀਸੀ ਨੇ ਉਹਦੀ ਮਿਹਨਤ ਕੀਤੀ ਵੀ ਮੇਰੇ ਨਾਲ ਖਾਣਾ ਖਾ। ਇਸ ਲਈ ਉਹ ਫਰੀਸੀ ਦੇ ਘਰ ਜਾ ਕੇ ਖਾਣਾ ਖਾਣ ਬੈਠਿਆ। ਤੇ ਵੇਖੋ, ਇੱਕ ਬਦਚਲਣ ਔਰਤ ਜਿਹੜੀ ਉਸ ਸ਼ਹਿਰ ਦੀ ਸੀ, ਇਹ ਜਾਣ ਕੇ ਵੀ ਉਹ ਉਸ ਫਰੀਸੀ ਦੇ ਘਰ ਖਾਣਾ ਖਾਣ ਬੈਠਿਆ, ਇੱਕ ਸੰਗੇਮਰਮਰ ਦੇ ਅਤਰਦਾਨ ਵਿੱਚ ਅਤਰ ਲਿਆਈ ਤੇ ਉਹਦੇ ਪੈਰਾਂ ਦੇ ਕੋਲ ਰੋਂਦੀ ਹੋਈ ਮਗਰ ਖਲੋ ਕੇ ਅਥਰੂਆਂ ਨਾਲ ਉਹਦੇ ਪੈਰ ਭੇਣ ਲੱਗੀ ਤੇ ਆਪਣੇ ਸਿਰ ਦੇ ਵਾਲਾਂ ਨਾਲ ਉਹਨਾਂ ਨੂੰ ਪੂੰਝਿਆ ਤੇ ਉਹਦੇ ਪੈਰ ਬਹੁਤ ਚੁੰਮੇ ਤੇ ਉਹਨਾਂ ਉੱਤੇ ਅਤਰ ਲਾਇਆ। ਉਹਦੀ ਦਾਵਤ ਕਰਨ ਵਾਲਾ ਫਰੀਸੀ ਇਹ ਵੇਖ ਕੇ ਆਪਣੇ ਦਿਲ ਵਿੱਚ ਆਖਣ ਲੱਗਿਆ ਵੀ ਜੇ ਇਹ ਬੰਦਾ ਨਬੀ ਹੁੰਦਾ ਤੇ ਜਾਣਦਾ ਵੀ ਜਿਹੜੀ ਉਹਨੂੰ ਛੂੰਹਦੀ ਏ ਉਹ ਕੌਣ ਤੇ ਕਿੰਜ ਦੀ ਬੁੱਢੀ ਏ, ਕਿਉਂ ਜੇ ਬਦਚਲਨ ਹੈ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਐ ਸ਼ਮਊਨ, ਮੈਂ ਤੈਨੂੰ ਕੁਝ ਆਖਣਾ ਹੈ। ਉਹਨੇ ਆਖਿਆ, ਐ ਉਸਤਾਦ, ਆਖ। ਕਿਸੇ ਸਾਹੂਕਾਰ ਦੇ 2 ਕਰਜ਼ਦਾਰ ਸੀ, ਇੱਕ 500 ਦਿਨਾਰ ਦਾ, ਦੂਜਾ 50 ਦਾ। ਜਦੋਂ ਉਹਨਾਂ ਦੇ ਕੋਲ ਅਦਾ ਕਰਨ ਨੂੰ ਕੁਝ ਨਾ ਰਿਹਾ ਤੇ ਉਹਨੇ ਦੋਵਾਂ ਨੂੰ ਬਖਸ਼ ਦਿੱਤਾ। ਇਸ ਲਈ ਉਹਨਾਂ ਵਿੱਚੋਂ ਕਿਹੜਾ ਉਹਦੇ ਨਾਲ ਬਹੁਤੀ ਮੁਹੱਬਤ ਰੱਖੇਗਾ? ਸ਼ਮਊਨ ਨੇ ਜਵਾਬ ਦਿੱਤਾ, ਮੇਰੀ ਸਮਝ ਵਿੱਚ ਉਹ ਜਿਹਨੂੰ ਉਹਨੇ ਬਹੁਤਾ ਬਖਸ਼ਿਆ। ਉਹਨੇ ਉਹਨੂੰ ਆਖਿਆ, ਤੂੰ ਠੀਕ ਫੈਸਲਾ ਕੀਤਾ। ਤੇ ਉਸ ਬੁੱਢੀ ਵੱਲ ਮੁੜ ਕੇ ਉਹਨੇ ਸ਼ਮਊਨ ਨੂੰ ਆਖਿਆ, ਕੀ ਤੂੰ ਇਸ ਬੁੱਢੀ ਨੂੰ ਵੇਖਦਾ ਹੈ? ਮੈਂ ਤੇਰੇ ਘਰ ਵਿੱਚ ਆਇਆ, ਤੂੰ ਮੇਰੇ ਪੈਰ ਧੋਣ ਲਈ ਪਾਣੀ ਨਾ ਦਿੱਤਾ ਤੇ ਇਹਨੇ ਮੇਰੇ ਪੈਰ ਅਥਰੂਆਂ ਨਾਲ ਧੋ ਦਿੱਤੇ ਤੇ ਆਪਣੇ ਵਾਲਾਂ ਨਾਲ ਪੂੰਝੇ। ਤੂੰ ਮੈਨੂੰ ਬੋਸਾ ਨਾ ਦਿੱਤਾ, ਪਰ ਇਹਨੇ ਜਦੋਂ ਦਾ ਮੈਂ ਆਇਆ ਵਾਂ ਮੇਰੇ ਪੈਰ ਚੁੰਮਣਾ ਨਾ ਛੱਡੇ। ਤੂੰ ਮੇਰੇ ਸਿਰ ਉੱਤੇ ਤੇਲ ਨਾ ਲਾਇਆ, ਪਰ ਇਹਨੇ ਮੇਰੇ ਪੈਰਾਂ ਉੱਤੇ ਅਤਰ ਲਾਇਆ। ਇਸ ਲਈ ਮੈਂ ਤੈਨੂੰ ਆਖਦਾ ਵਾਂ ਵੀ ਇਹਦੇ ਪਾਪ ਜਿਹੜੇ ਬਹੁਤ ਸੀ ਮਾਫ਼ ਹੋਏ, ਕਿਉਂ ਜੇ ਇਹਨੇ ਬਹੁਤ ਮੁਹੱਬਤ ਕੀਤੀ। ਪਰ ਜਿਹਦੇ ਥੋੜ੍ਹੇ ਪਾਪ ਮਾਫ਼ ਹੋਏ, ਉਹ ਥੋੜ੍ਹੀ ਮੁਹੱਬਤ ਕਰਦਾ ਹੈ। ਤੇ ਉਸ ਬੁੱਢੀ ਨੂੰ ਆਖਿਆ, ਤੇਰੇ ਪਾਪ ਮਾਫ਼ ਹੋਏ। ਇਹਦੇ ਤੇ ਉਹ ਜਿਹੜੇ ਉਹਦੇ ਨਾਲ ਖਾਣਾ ਖਾਣ ਬੈਠੇ ਸੀ, ਆਪਣੇ ਦਿਲ ਵਿੱਚ ਆਖਣ ਲੱਗੇ ਭਈ ਇਹ ਕੌਣ ਹੈ ਜਿਹੜਾ ਪਾਪ ਵੀ ਮਾਫ਼ ਕਰਦਾ ਹੈ। ਲੂਕਾ। ਆਦਮ ਦਾ ਪੁੱਤਰ ਗਵਾਚਿਆਂ ਨੂੰ ਲੱਭਣ ਤੇ ਮੁਕਤੀ ਦੇਣ ਆਇਆ ਹੈ। ਯਕੂਬ। ਜੇ ਤੁਹਾਡੇ ਵਿੱਚ ਕੋਈ ਬਿਮਾਰ ਹੋਵੇ ਤੇ ਕਲੀਸਿਆ ਦੇ ਬਜ਼ੁਰਗਾਂ ਨੂੰ ਬੁਲਾਵੇ ਤੇ ਖੁਦਾਵੰਦ ਦੇ ਨਾਂ ਤੋਂ ਉਹਨੂੰ ਤੇਲ ਮਲ ਕੇ ਉਹਦੇ ਲਈ ਦੁਆ ਕਰਨ। ਜਿਹੜੀ ਦੁਆ ਈਮਾਨ ਦੇ ਨਾਲ ਹੋਵੇਗੀ, ਉਹਦੇ ਰਾਹੀਂ ਬਿਮਾਰ ਬਚ ਜਾਵੇਗਾ ਤੇ ਖੁਦਾਵੰਦ ਉਹਨੂੰ ਚੰਗਾ ਕਰ ਦੇਵੇਗਾ। ਤੇ ਜੇ ਉਹਨੇ ਪਾਪ ਕੀਤੇ ਹੋਣ ਤੇ ਉਹਨਾਂ ਦੀ ਵੀ ਮਾਫੀ ਹੋ ਜਾਵੇਗੀ। ਤੀਤਸ। ਰੱਬ ਦਾ ਉਹ ਫਜ਼ਲ ਜ਼ਾਹਰ ਹੋਇਆ ਹੈ ਜਿਹੜਾ ਸਾਰਿਆਂ ਬੰਦਿਆਂ ਦੀ ਮੁਕਤੀ ਦਾ ਵਸੀਲਾ ਹੈ ਤੇ ਸਾਨੂੰ ਤਰਬੀਅਤ ਦਿੰਦਾ ਹੈ ਵੀ ਬੇਦੀਨੀ ਤੇ ਦੁਨਿਆਵੀ ਖਵਾਹਿਸ਼ਾਂ ਦਾ ਇਨਕਾਰ ਕਰਕੇ ਇਸ ਮੌਜੂਦਾ ਜੱਗ ਵਿੱਚ ਪਰਹੇਜ਼ਗਾਰੀ, ਰਾਸਤਬਾਜ਼ੀ ਤੇ ਦੀਨਦਾਰੀ ਦੇ ਨਾਲ ਹਯਾਤੀ ਗੁਜ਼ਾਰੀਏ। ਯੂਹੰਨਾ। ਰੱਬ ਨੇ ਜੱਗ ਨਾਲ ਅਜਿਹੀ ਮੁਹੱਬਤ ਰੱਖੀ ਵੀ ਉਹਨੇ ਆਪਣਾ ਇਕੱਲਾ ਪੁੱਤਰ ਬਖਸ਼ ਦਿੱਤਾ, ਤਾਂ ਜੋ ਜਿਹੜਾ ਕੋਈ ਉਹਦੇ ਉੱਤੇ ਈਮਾਨ ਲਿਆਵੇ ਹਲਾਕ ਨਾ ਹੋਵੇ, ਬਲਕਿ ਹਮੇਸ਼ਾ ਦੀ ਹਯਾਤੀ ਪਾਵੇ। ਕਿਉਂ ਜੇ ਰੱਬ ਨੇ ਪੁੱਤਰ ਨੂੰ ਜੱਗ ਵਿੱਚ ਇਸ ਲਈ ਨਹੀਂ ਘੱਲਿਆ ਵੀ ਜੱਗ ਉੱਤੇ ਸਜ਼ਾ ਦਾ ਹੁਕਮ ਕਰੇ, ਬਲਕਿ ਇਸ ਲਈ ਵੀ ਜੱਗ ਉਹਦੇ ਰਾਹੀਂ ਮੁਕਤੀ ਪਾਵੇ। ਹੁਣ ਮੈਂ ਮੇਰੀ ਬੇਕਰ ਰੀਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਕ੍ਰਿਸਚਨ ਸਾਇੰਸ ਤੇ ਇਲਾਹੀ ਮੁਹੱਬਤ ਦੀ ਤਾਕਤ ਕਾਦਰ ਮੁਤਲਿਕ ਹੈ। ਅਸਲ ਵਿੱਚ ਗ੍ਰਿਫਤ ਨੂੰ ਢਿੱਲਾ ਕਰਨਾ ਤੇ ਬਿਮਾਰੀ, ਮੌਤ ਤੇ ਪਾਪ ਨੂੰ ਬਰਬਾਦ ਕਰਨਾ ਜਾਇਜ਼ ਹੈ। ਇਹ ਵੱਡੀ ਹਕੀਕਤ ਵੀ ਰੱਬ ਮੁਹੱਬਤ ਦੇ ਨਾਲ ਸਾਰਿਆਂ ਉੱਤੇ ਹਕੂਮਤ ਕਰਦਾ ਹੈ, ਪਾਪ ਦੇ ਇਲਾਵਾ ਕਿਸੇ ਵੀ ਸ਼ੈ ਲਈ ਸਜ਼ਾ ਨਹੀਂ ਦਿੰਦਾ। ਇਹੀ ਤੁਹਾਡਾ ਉਹ ਨੁਕਤਾ ਨਜ਼ਰ ਹੈ ਜਿੱਥੋਂ ਤੁਸੀਂ ਅੱਗੇ ਵਧਣਾ ਤੇ ਬਿਮਾਰੀ ਦੇ ਇਨਸਾਨੀ ਡਰ ਨੂੰ ਬਰਬਾਦ ਕਰਨਾ ਹੈ। ਬਿਮਾਰੀ ਦੀ ਸਮਝ ਜਾਂ ਇਹਦੇ ਇਲਾਜ ਲਈ ਸੱਚਾਈ, ਇਲਾਹੀ ਰੂਹ ਦੀ ਕੁਦਰਤ ਨੂੰ ਮਾਦੀ ਹਿੱਸਾਂ ਦੇ ਸੁਫਰੇ ਨੂੰ ਤੋੜਨਾ ਚਾਹੀਦਾ ਹੈ। ਸਾਰੀ ਬਿਮਾਰੀ ਦੀ ਅਸਲ ਹੋਣ ਵਾਲੀ ਵਜ੍ਹਾ ਤੈਨੂੰ ਡਰ, ਲਾਇਲਮੀ ਤੇ ਪਾਪ ਹੈ। ਬਿਮਾਰੀ ਹਮੇਸ਼ਾ ਗਲਤ ਸੋਚ ਦੇ ਪਾਰੋਂ ਤਰਗੀਬ ਪਾਉਂਦੀ ਹੈ, ਜਿਹੜੀ ਸ਼ਾਵਰੀ ਤੌਰ ਤੇ ਕਬੂਲ ਕੀਤੀ ਜਾਂਦੀ ਹੈ, ਨਾ ਭਈ ਬਰਬਾਦ ਕੀਤੀ ਜਾਂਦੀ ਹੈ। ਬਿਮਾਰੀ ਖਾਰਜੀ ਖਿਆਲ ਦੀ ਇੱਕ ਸੂਰਤ ਹੈ। ਜ਼ਹਿਨੀ ਹਾਲਤ ਨੂੰ ਮਾਦੀ ਹਾਲਤ ਆਖਿਆ ਜਾਂਦਾ ਹੈ।
ਮਾਦੀ ਸਿਆਣ ਵਿੱਚ ਜੋ ਕੁਝ ਵੀ ਬਦਨੀ ਹਾਲਤ ਦੇ ਤੌਰ ਤੇ ਅਜ਼ੀਜ਼ ਸਮਝਿਆ ਜਾਂਦਾ ਹੈ, ਉਹਦੀ ਸੂਰਤ ਬਦਨ ਦੇ ਸਾਹਮਣੇ ਲਿਆਈ ਜਾਂਦੀ ਹੈ। ਇਹਦਾ ਇਲਾਜ ਕਰਨ ਲਈ ਸਾਨੂੰ ਸਭ ਤੋਂ ਪਹਿਲੇ ਠੀਕ ਸਿਮਤ ਵੱਲ ਵੇਖਣਾ ਚਾਹੀਦਾ ਹੈ ਤੇ ਫਿਰ ਉਸ ਪਾਸੇ ਟੁਰਨਾ ਚਾਹੀਦਾ ਹੈ। ਸਾਨੂੰ ਖਿਆਲਾਂ ਵਿੱਚ ਕਾਮਲ ਨਮੂਨੇ ਬਣਾਉਣੇ ਚਾਹੀਦੇ ਨੇ ਤੇ ਉਹਨਾਂ ਉੱਤੇ ਲਗਾਤਾਰ ਧਿਆਨ ਕਰਨਾ ਚਾਹੀਦਾ ਹੈ, ਨਹੀਂ ਤੇ ਅਸੀਂ ਉਹਨਾਂ ਨੂੰ ਕਦੀ ਵੱਡੀਆਂ ਤੇ ਸ਼ਰੀਫਾਨਾ ਹਯਾਤੀਆਂ ਵਿੱਚ ਨਕਸ਼ ਨਹੀਂ ਕਰ ਸਕਦੇ। ਸਾਡੇ ਅੰਦਰ ਬੇਗਰਜ਼ੀ, ਚੰਗਿਆਈ, ਰਹਿਮ, ਇਨਸਾਫ, ਸਿਹਤ, ਪਾਕੀਜ਼ਗੀ, ਪਿਆਰ, ਅਸਮਾਨ ਦੀ ਬਾਦਸ਼ਾਹੀ ਨੂੰ ਰਾਜ ਕਰਨ ਦਿਓ ਤੇ ਇਹ ਪਾਪ, ਬਿਮਾਰੀ ਤੇ ਮੌਤ ਤਲਫ ਹੋਣ ਤੀਕਰ ਘੱਟ ਹੁੰਦੇ ਜਾਣਗੇ। ਇਲਾਹੀ ਅਸੂਲ ਤੇ ਸਾਇੰਸੀ ਤਰੀਕੇ ਦੇ ਅਸੂਲਾਂ ਉੱਤੇ ਸਖਤੀ ਨਾਲ ਅਮਲ ਕਰਨ ਨੇ ਕ੍ਰਿਸਚਨ ਸਾਇੰਸ ਦੇ ਤਾਲਬੇ ਇਲਮਾਂ ਦੀ ਕਾਮਯਾਬੀ ਨੂੰ ਯਕੀਨੀ ਬਣਾਇਆ ਹੈ। ਬਸ ਇਸੇ ਇਜਾਜ਼ ਨੇ ਇਹਨਾਂ ਨੂੰ ਉਹ ਰੁਤਬਾ ਦਿੱਤਾ ਹੈ ਜਿਹੜਾ ਉਹ ਕਮਿਊਨਿਟੀ ਵਿੱਚ ਰੱਖਦੇ ਨੇ, ਯਾਨੀ ਅਜਿਹੀ ਸਾਖ ਜਿਹੜੀ ਉਹਨਾਂ ਦੀ ਕੋਸ਼ਿਸ਼ਾਂ ਨਾਲ ਤਜਰਬਾਤੀ ਤੌਰ ਤੇ ਜਾਇਜ਼ ਬਣ ਜਾਂਦੀ ਹੈ। ਜਿਹੜਾ ਵੀ ਇਸ ਗੱਲ ਦਾ ਦਾਅਵਾ ਕਰਦਾ ਹੈ ਵੀ ਇੱਥੇ ਇੱਕ ਅਸੂਲ ਤੇ ਜ਼ਾਹਰ ਹੋਣ ਵਾਲੀ ਕ੍ਰਿਸਚਨ ਸਾਇੰਸ ਦੇ ਤਰੀਕੇ ਤੋਂ ਵੱਧ ਕੇ ਕੁਝ ਹੈ, ਉਹ ਸ਼ਾਉਰੀ ਜਾਂ ਲਾਸ਼ਾਉਰੀ ਤੌਰ ਤੇ ਬਹੁਤ ਵੱਡੀ ਗਲਤੀ ਕਰਦਾ ਹੈ ਤੇ ਆਪਣੇ ਆਪ ਨੂੰ ਕ੍ਰਿਸਚਨ ਸਾਇੰਸ ਦੀ ਸ਼ਿਫਾ ਦੇ ਅਸਲ ਫਹਿਮ ਤੇ ਇਹਦੇ ਮੁਮਕਿਨਾ ਇਜ਼ਹਾਰ ਤੋਂ ਵੱਖ ਕਰ ਲੈਂਦਾ ਹੈ। ਇੱਕ ਬੰਦੇ ਨੂੰ ਸੱਚਾਈ ਦੀ ਹੌਸਲਾ ਅਫਜ਼ਾਈ ਨਾਲ ਜੁੜੇ ਰਹਿਣਾ ਚਾਹੀਦਾ ਹੈ, ਨਹੀਂ ਤੇ ਉਹ ਇਲਾਹੀ ਅਸੂਲ ਨੂੰ ਜ਼ਾਹਿਰ ਨਹੀਂ ਕਰ ਸਕਦਾ। ਤੇ ਜੇ ਮਾਦਾ ਅਮਲ ਦੀ ਨਿਉ ਹੈ, ਬਿਮਾਰੀ ਦਾ ਇਲਾਜ ਮੌਸਰ ਤਰੀਕੇ ਨਾਲ ਮਬਾਦਲ ਤਿੱਬਿਆਤੀ ਅਮਲ ਦੇ ਪਾਰੋਂ ਨਹੀਂ ਕੀਤਾ ਜਾ ਸਕਦਾ। ਸੱਚਾਈ ਕੰਮ ਕਰਦੀ ਏ ਤੇ ਤੁਹਾਨੂੰ ਆਪਣੇ ਇਜ਼ਹਾਰ ਦੇ ਇਲਾਹੀ ਅਸੂਲ ਦੋਵੇਂ ਸਮਝਣਾ ਵੀ ਤੇ ਕਾਇਮ ਵੀ ਰੱਖਣਾ ਚਾਹੀਦਾ ਹੈ। ਇਸ ਕਿਸਮ ਦੇ ਬਿਆਨ ਨਾ ਕੀਤੇ ਜਾਣ ਵਾਲੇ ਅਹਿਸਾਸ ਲਈ ਕਿਹਨੂੰ ਉੱਚਾ ਖਰਾਜੇ ਤਹਿਸੀਨ ਜਾਵੇਗਾ, ਫਰੀਸੀ ਦੀ ਮਹਿਮਾਨ ਨਵਾਜ਼ੀ ਨੂੰ ਜਾਂ ਮਗਦਲੀਨੀ ਦੀ ਸ਼ਰਮਿੰਦਗੀ ਨੂੰ? ਯਿਸੂ ਨੇ ਇਸ ਸਵਾਲ ਦਾ ਜਵਾਬ ਖੁਦਕਾਰ ਰਾਸਤਬਾਜ਼ ਦੀ ਮਲਾਮਤ ਤੇ ਤਾਇਬ ਦੀ ਰਿਹਾਈ ਦਾ ਐਲਾਨ ਕਰਨ ਨਾਲ ਦਿੱਤਾ। ਇੱਥੇ ਇੱਕ ਮੁਸ਼ਕਲ ਸਵਾਲ ਪੇਸ਼ ਕੀਤਾ ਗਿਆ ਹੈ, ਅਜਿਹਾ ਸਵਾਲ ਜਿਹੜਾ ਇਸ ਵਰੇ ਦੀ ਜ਼ਰੂਰਤਾਂ ਦੇ ਪਾਰੋਂ ਸਾਹਮਣੇ ਆਇਆ। ਜਿਵੇਂ ਸ਼ਮਾਉਨ ਨੇ ਮਾਦੀ ਇਤਦਾਲ ਪਸੰਦੀ ਤੇ ਜ਼ਾਤੀ ਅਕੀਦਤ ਦੇ ਪਾਰੋਂ ਮੁਕਤੀ ਦੇਣ ਵਾਲੇ ਨੂੰ ਪਾਇਆ, ਕਿ ਮਸੀਹੀ ਸਾਇੰਸਦਾਨਾਂ ਨੂੰ ਵੀ ਸੱਚਾਈ ਦੀ ਉਂਝ ਹੀ ਤਲਾਸ਼ ਕਰਨੀ ਚਾਹੀਦੀ ਹੈ। ਯਿਸੂ ਨੇ ਸ਼ਮਾਉਨ ਨੂੰ ਉਹਨਾਂ ਮੁਤਲਾਸ਼ੀਆਂ ਦੇ ਬਾਰੇ ਉਦੋਂ ਦੱਸਿਆ ਜਦੋਂ ਉਹਨੇ ਰੂਹਾਨੀ ਸਾਫ਼ ਦਿਲੀ ਦੇ ਬਦਲੇ ਵਿੱਚ ਉਹਨੂੰ ਇੱਕ ਛੋਟਾ ਜਿਹਾ ਇਨਾਮ ਦਿੱਤਾ ਜਿਹੜਾ ਮਸੀਹਾ ਵੱਲੋਂ ਸੀ। ਜੇ ਮਸੀਹੀ ਸਾਇੰਸਦਾਨ ਸ਼ਮਾਉਨ ਵਾਂਗਰ ਨੇ ਤੇ ਇਹ ਉਹਨਾਂ ਦੇ ਬਾਰੇ ਵੀ ਆਖਿਆ ਗਿਆ ਹੋ ਸਕਦਾ ਹੈ ਵੀ ਉਹ ਥੋੜਾ ਪਿਆਰ ਕਰਦੇ ਨੇ। ਦੂਜੇ ਪਾਸੇ ਕਿ ਉਹ ਆਪਣੀ ਅਸਲ ਮਾਫੀ ਆਪਣੇ ਖਸਤਾ ਦਿਲਾਂ ਦੇ ਪਾਰੋਂ, ਜਿਨ੍ਹਾਂ ਤੋਂ ਫਰੋਤਨੀ ਤੇ ਇਨਸਾਨੀ ਹਮਦਰਦੀ ਦਾ ਇਜ਼ਹਾਰ ਹੁੰਦਾ ਹੈ, ਸੱਚਾਈ ਜਾਂ ਮਸੀਹ ਨਾਲ ਆਪਣੀ ਵਾਕਫੀਅਤ ਨੂੰ ਜ਼ਾਹਿਰ ਕਰਦੇ ਨੇ, ਜਿਵੇਂ ਉਸ ਬੁੱਢੀ ਨੇ ਕੀਤਾ। ਜੇ ਇੰਝ ਤੇ ਇਹ ਸ਼ਾਇਦ ਉਹਨਾਂ ਲਈ ਆਖਿਆ ਗਿਆ ਹੋਵੇ ਜਿਵੇਂ ਯਿਸੂ ਨੇ ਬਿਨ ਬੁਲਾਏ ਪ੍ਰਾਹੁਣੇ ਦੇ ਬਾਰੇ ਆਖਿਆ ਵੀ ਯਕੀਨਨ ਉਹ ਬਹੁਤਾ ਪਿਆਰ ਕਰਦੇ ਨੇ ਕਿਉਂ ਜੇ ਉਹਨਾਂ ਨੂੰ ਬਹੁਤਾ ਮਾਫ਼ ਕੀਤਾ ਗਿਆ ਹੈ। ਜੇ ਸਾਇੰਸਦਾਨ ਇਲਾਹੀ ਮੁਹੱਬਤ ਦੇ ਪਾਰੋਂ ਆਪਣੇ ਮਰੀਜ਼ ਤੀਕਰ ਅਪੜਦਾ ਹੈ ਤੇ ਸ਼ਿਫਾਈਆ ਕੰਮ ਇੱਕ ਹੀ ਆਮਦ ਵਿੱਚ ਮੁਕੰਮਲ ਹੋ ਜਾਵੇਗਾ ਤੇ ਬਿਮਾਰੀ ਆਪਣੇ ਅਬਾਈ ਅਦਮ ਵਿੱਚ ਗਾਇਬ ਹੋ ਜਾਵੇਗੀ, ਜਿਵੇਂ ਵੀ ਫਜਰ ਦੇ ਵੇਲੇ ਸੂਰਜ ਦੀ ਲੋਅ ਤੋਂ ਪਹਿਲਾਂ ਤਰੇਲ ਹੁੰਦੀ ਹੈ। ਜੇ ਸਾਇੰਸਦਾਨ ਵਿੱਚ ਆਪਣੀ ਖੁਦ ਦੀ ਮਾਫੀ ਜਿੱਤਣ ਲਈ ਕਾਫੀ ਮਸੀਹੀ ਮੁਹੱਬਤ ਤੇ ਅਜਿਹੀ ਤਾਰੀਫ ਪਾਈ ਜਾਂਦੀ ਹੈ ਜਿਵੇਂ ਮਗਦਲੀਨੀ ਨੇ ਯਿਸੂ ਤੋਂ ਪਾਈ, ਤੇ ਸਾਇੰਸੀ ਤੌਰ ਤੇ ਅਮਲ ਕਰਨ ਲਈ ਤੇ ਹਮਦਰਦੀ ਨਾਲ ਮਰੀਜ਼ਾਂ ਦੇ ਨਾਲ ਸਲੂਕ ਕਰਨ ਲਈ ਉਹ ਚੰਗਾ ਮਸੀਹੀ ਹੈ ਤੇ ਨਤੀਜਾ ਰੂਹਾਨੀ ਇਰਾਦੇ ਦੇ ਨਾਲ ਮੁਤਾਬਕਤ ਰੱਖੇਗਾ। ਕ੍ਰਿਸਚਨ ਸਾਇੰਸ ਇਨਸਾਨੀ ਮਰਜ਼ੀ ਨੂੰ ਚੁੱਪ ਕਰਵਾਉਂਦੀ, ਮੁਹੱਬਤ ਤੇ ਸੱਚਾਈ ਦੇ ਨਾਲ ਡਰ ਨੂੰ ਖਾਮੋਸ਼ ਕਰਦੀ ਤੇ ਬਿਮਾਰ ਦੀ ਸ਼ਿਫਾ ਵਿੱਚ ਇਲਾਹੀ ਤਵਾਨਾਈ ਦੀ ਗੈਰ ਮਹਿਫੂਜ਼ ਹਰਕਤ ਨੂੰ ਬਿਆਨ ਕਰਦੀ ਹੈ। ਖੁਦ ਤਲਾਸ਼, ਹਸਦ, ਜਜ਼ਬਾ, ਗਰੂਰ, ਨਫ਼ਰਤ ਤੇ ਬਦਲਾ ਉਸ ਇਲਾਹੀ ਸਿਆਣ ਦੇ ਪਾਰੋਂ ਕੱਢ ਦਿੱਤੇ ਜਾਂਦੇ ਨੇ ਜਿਹੜਾ ਬਿਮਾਰ ਨੂੰ ਸ਼ਿਫਾ ਦਿੰਦਾ ਹੈ। ਇਹ ਰੱਬ ਇਲਾਹੀ ਅਸੂਲ ਤੋਂ ਸਾਡੀ ਨਾਵਾਕਫੀਅਤ ਹੈ ਜਿਹੜੀ ਜ਼ਾਹਰੀ ਇਖਤਲਾਫ ਨੂੰ ਜਨਮ ਦਿੰਦੀ ਹੈ ਤੇ ਇਹਦੇ ਬਾਰੇ ਚੰਗੀ ਸੋਚ ਹਮ ਆਹੰਗੀ ਨੂੰ ਬਹਾਲ ਕਰਦੀ ਹੈ। ਜੇ ਬਿਮਾਰੀ ਸੱਚ ਹੈ ਜਾਂ ਸੱਚਾਈ ਦਾ ਖਿਆਲ ਹੈ ਤੇ ਤੁਸੀਂ ਬਿਮਾਰੀ ਨੂੰ ਬਰਬਾਦ ਨਹੀਂ ਕਰ ਸਕਦੇ ਤੇ ਇਹਦੀ ਕੋਸ਼ਿਸ਼ ਕਰਨਾ ਵੀ ਮਜ਼ਹੀਕਾ ਖੇਜ਼ ਹੋਵੇਗਾ। ਤੇ ਫਿਰ ਬਿਮਾਰੀ ਤੇ ਗਲਤੀ ਦੀ ਦਰਜਾਬੰਦੀ ਕਰੋ ਜਿਵੇਂ ਸਾਡੇ ਮਾਲਕ ਨੇ ਕੀਤਾ ਜਦੋਂ ਉਹਨੇ ਇੱਕ ਬਿਮਾਰ ਦੇ ਬਾਰੇ ਆਖਿਆ
ਜਿਹਨੂੰ ਅਬਲੀਸ ਨੇ ਬੰਨਿਆ ਹੋਇਆ ਸੀ, ਤੇ ਇਨਸਾਨੀ ਅਕੀਦੇ ਉੱਤੇ ਅਮਲ ਕਰਦਿਆਂ ਹੋਏ ਸੱਚਾਈ ਦੀ ਉਸ ਹਯਾਤੀ ਬਖਸ਼ ਤਾਕਤ ਵਿੱਚ ਗਲਤੀ ਲਈ ਇੱਕ ਆਲਾ ਜ਼ਹਿਰ ਮਾਰ ਲੱਭੋ, ਜਿਹੜੀ ਤਾਕਤ ਅਜਿਹੇ ਕੈਦੀਆਂ ਲਈ ਕੈਦ ਦਾ ਬੂਹਾ ਖੋਲ੍ਹਦੀ ਤੇ ਬਦਨੀ ਤੇ ਅਖਲਾਕੀ ਤੌਰ ਤੇ ਕੈਦ ਤੋਂ ਆਜ਼ਾਦ ਕਰਦੀ ਏ। ਜਦੋਂ ਬਿਮਾਰੀ ਜਾਂ ਪਾਪ ਦਾ ਭਰਮ ਤੁਹਾਨੂੰ ਅਜ਼ਮਾਉਂਦਾ ਹੈ ਤੇ ਰੱਬ ਤੇ ਉਹਦੇ ਖਿਆਲ ਦੇ ਨਾਲ ਮਜ਼ਬੂਤੀ ਨਾਲ ਜੁੜੇ ਰਹੋ। ਉਹਦੇ ਮਜ਼ਾਜ ਤੋਂ ਇਲਾਵਾ ਕਿਸੇ ਸ਼ੈ ਨੂੰ ਤੁਹਾਡੇ ਖਿਆਲ ਵਿੱਚ ਕਾਇਮ ਹੋਣ ਦੀ ਇਜਾਜ਼ਤ ਨਾ ਦੇਵੋ। ਕਿਸੇ ਡਰ ਜਾਂ ਸ਼ੱਕ ਨੂੰ ਤੁਹਾਡੇ ਐਸ ਵਾਜ਼ਿਆ ਤੇ ਮੁਤਮਿਨ ਭਰੋਸੇ ਤੇ ਹਾਵੀ ਨਾ ਹੋਣ ਦਿਓ ਭਈ ਹਯਾਤੀ ਦੀ ਪਛਾਣ ਦੀ ਹਮਾਹੰਗੀ ਜਿਵੇਂ ਭਈ ਹਯਾਤੀ ਸ਼ੁਰੂ ਤੋਂ ਹੈ, ਐਸ ਸ਼ੈ ਦੇ ਕਿਸੇ ਵੀ ਪੀੜ ਵਾਲੇ ਅਹਿਸਾਸ ਜਾਂ ਯਕੀਨ ਨੂੰ ਫਨਾ ਕਰ ਸਕਦੀ ਏ ਜਿਹੜੀ ਹਯਾਤੀ ਵਿੱਚ ਹੈ ਹੀ ਨਹੀਂ। ਜਿਸਮਾਨੀ ਹਿੱਸ ਦੀ ਬਜਾਏ ਕ੍ਰਿਸਚਨ ਸਾਇੰਸ ਨੂੰ ਹਸਤੀ ਦੇ ਬਾਰੇ ਤੁਹਾਡੀ ਸਮਝ ਦੀ ਹਮਾਇਤ ਕਰਨ ਦਿਓ, ਤੇ ਇਹ ਸਮਝ ਗਲਤੀ ਨੂੰ ਸੱਚਾਈ ਦੇ ਨਾਲ ਪੁੱਟ ਕੇ ਸੁੱਟ ਦੇਵੇਗੀ, ਫਾਨੀਅਤ ਨੂੰ ਗੈਰ ਫਾਨੀਅਤ ਦੇ ਨਾਲ ਬਦਲ ਦੇਵੇਗੀ ਤੇ ਚੁੱਪ ਦੀ ਹਮਾਹੰਗੀ ਦੇ ਨਾਲ ਮੁਖਾਲਫਤ ਕਰੇਗੀ। ਅਸਮਾਨ ਕੋਈ ਥਾਂ ਨਹੀਂ ਏ, ਬਲਕਿ ਸਿਆਣ ਦੀ ਇਲਾਹੀ ਹਾਲਤ ਏ ਜਿਹਦੇ ਵਿੱਚ ਸਿਆਣ ਦੇ ਸਾਰੇ ਜ਼ਹੂਰ ਹਮਾਹੰਗ ਤੇ ਫਾਨੀ ਹੁੰਦੇ ਨੇ, ਕਿਉਂ ਜੇ ਉੱਥੇ ਪਾਪ ਨਹੀਂ ਏ ਤੇ ਇਨਸਾਨ ਉੱਥੇ ਆਪਣੀ ਰਾਸਬਾਜ਼ੀ ਦੇ ਨਾਲ ਨਹੀਂ, ਰੱਬ ਦੀ ਸੋਚ ਦੀ ਮਲਕੀਅਤ ਵਿੱਚ ਪਾਇਆ ਜਾਂਦਾ ਹੈ, ਜਿਵੇਂ ਵੀ ਕਲਾਮ ਹੀ ਇਹ ਦੱਸਦਾ ਹੈ। ਇਨਸਾਨੀ ਅਕੀਦਿਆਂ ਦੇ ਕਮਜ਼ੋਰ ਅਹਾਤਿਆਂ ਤੋਂ ਅੱਗੇ, ਅਕੀਦਿਆਂ ਦੀ ਢਿੱਲੀ ਗ੍ਰਿਫਤ ਤੋਂ ਉੱਤੇ ਮਸੀਹੀ ਸਿਆਣ ਦੀ ਸ਼ਫਾ ਇੱਕ ਜ਼ਾਹਿਰਸ਼ੁਦਾ ਤੇ ਅਮਲੀ ਸਾਇੰਸ ਪੈਦਾ ਕਰਦੀ ਏ। ਹਰ ਦੌਰ ਵਿੱਚ ਇਹ ਆਮਰਾਨਾ ਰਹਿੰਦੀ ਏ। ਮਸੀਹ ਦੀ ਸੱਚਾਈ ਹਯਾਤੀ ਤੇ ਮੁਹੱਬਤ ਦੇ ਮੁਕਾਸ਼ਫੇ ਦੇ ਤੌਰ ਤੇ, ਜਿਹੜਾ ਹਰ ਇਨਸਾਨ ਦੇ ਸਮਝਣ ਤੇ ਅਮਲ ਕਰਨ ਲਈ ਮੁਸਤਹਿਕਮ ਰਹਿੰਦਾ ਹੈ। ਆਓ ਸਾਇੰਸ ਨੂੰ ਕਬੂਲ ਕਰੀਏ, ਅਕਲੀ ਗਵਾਹੀ ਉੱਤੇ ਮੁਸ਼ਤਮਿਲ ਸਾਰੇ ਨਜ਼ਰੀਆਂ ਨੂੰ ਤਰਕ ਕਰੀਏ, ਨਾਕਸ ਨਮੂਨਿਆਂ ਤੇ ਪੁਰਫਰੇਬ ਕਿਆਸ ਰਾਈਆਂ ਤੋਂ ਦਸਤਬਰਦਾਰ ਹੋਈਏ, ਤੇ ਆਓ ਅਸੀਂ ਇੱਕ ਰੱਬ, ਇੱਕ ਸਿਆਣ ਤੇ ਉਸ ਇਕੱਲੇ ਕਾਮਲ ਨੂੰ ਰੱਖੀਏ ਜਿਹੜਾ ਫਜ਼ੀਲਤ ਦੇ ਆਪਣੇ ਨਮੂਨਿਆਂ ਨੂੰ ਪੈਦਾ ਕਰ ਰਿਹਾ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਇਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।